ਇਹ ਧਾਮੀ ਸਾਹਿਬ ਦਾ ਬਿਆਨ ਸੀਗਾ ਵੀ ਇੱਥੇ ਹੁੰਦੇ ਹੀ ਰਹਿੰਦੇ ਨੇ ਘਪਲੇ। ਇਹੋ ਜਿਹੇ ਘਪਲੇ ਹੁੰਦੇ ਨੇ ਗੁਰੂ ਘਰ ਦੀਆਂ ਜ਼ਮੀਨ ਜਾਇਦਾਦਾਂ ਜਿਹੜੀਆਂ ਸੋਨੇ ਦੇ ਕੀਮਤ ਦੀਆਂ ਨੇ ਉਹ ਕੌਡੀਆਂ ਦੇ ਭਾਅ ਦੇ ਨੇ। ਜੇ ਜਦੋਂ ਸ਼੍ਰੋਮਣੀ ਕਮੇਟੀ ਬਦਲੂਗੀ ਨਾ ਫਿਰ ਪਤਾ ਲੱਗੂ ਅਸਲ ਕਾਰਨਾਂ ਦਾ ਵੀ ਇਹਨਾਂ ਨੇ ਕੀ ਕੁਝ ਵੇਚਿਆ, ਕਿੱਥੇ ਗੁਰੂ ਗ੍ਰੰਥ ਸਾਹਿਬ ਮਾਰਸ਼ੂ ਪਹੁੰਚਾਏ ਨੇ, ਕੀ ਕਰਿਆ। ਇਹ ਸਾਰਾ ਉਦੋਂ ਹੀ ਨਿਰੀਖਣ ਹੋਇਆ। ਨਹੀਂ ਇਹ ਤਾਂ ਇੱਕ ਘਪਲਾ ਹੁੰਦਾ, ਉਹਨੂੰ ਦੱਬਣ ਵਾਸਤੇ ਪਤਾ ਨਹੀਂ ਕਿੰਨਾ ਜ਼ੋਰ ਲਾ ਦਿੰਦੇ ਨੇ, ਸਾਰੇ ਰਲ ਮਿਲ ਕੇ ਪੈਸੇ ਖਾਈ ਜਾਂਦੇ ਨੇ। ਜਿਹੜਾ 7 ਲੋਕਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਤੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਜਿਹੜਾ ਪੱਤਰ ਹੈ ਜਾਲੀ ਬਣਾਇਆ ਗਿਆ ਸੀ ਉਸ ਸ਼ਖਸ ਵੱਲੋਂ। ਹੁਣ ਤਾਂ ਕੁਝ ਕਹੀ ਜਾਣ ਜਾਲੀ ਬਣ ਗਿਆ, ਫਲਾਨਾ ਬਣ ਗਿਆ, ਫਿਰ ਉਹਦਾ ਨਿਰੀਖਣ ਕਿਉਂ ਨਹੀਂ ਹੋਇਆ ਜੇ ਜਾਲੀ ਬਣਾਇਆ। ਆਪਣੀਆਂ ਸਫਾਈਆਂ ਦਿੰਦੇ ਨੇ ਵੀ ਅਸੀਂ ਸਾਡਾ ਇਹਦੇ ਵਿੱਚ ਹੈਗਾ ਹੀ ਨਹੀਂ। ਮਤਲਬ ਇਹ ਸਿਰਫ ਜਿਹੜਾ ਮੈਨੇਜਰ ਆ ਉਹਨੇ ਸਾਰਾ ਕਬਲਾ ਕਰਿਆ। ਇਹ ਸਾਰੇ ਨਾਮਜ਼ਦ ਹੋਣੇ ਚਾਹੀਦੇ ਨੇ, ਸਾਰਿਆਂ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਨੂੰ ਸਾਰਿਆਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਨੇ ਸ਼੍ਰੋਮਣੀ ਕਮੇਟੀ ਤੋਂ। ਇਹ ਲਾਇਕ ਹੈ ਨਹੀਂ ਗੇ। ਇਲੈਕਸ਼ਨ ਹੋਣੀ ਚਾਹੀਦੀ ਹੈ। 15-20 ਸਾਲਾਂ ਤੋਂ ਇਹੀ ਬਾਦਲ ਧੜਾਈ ਇਹਦੇ ਤੇ ਕਾਬਜ ਹੋਇਆ। ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਗੰਦ ਪਾ ਰੱਖਿਆ। ਕਾਨੂੰਨ ਦੇ ਮੁਤਾਬਕ ਇਲੈਕਸ਼ਨ ਆ 3 ਵਾਰੀ ਹੋ ਜਾਣੀ ਚਾਹੀਦੀਆਂ ਸੀ, ਉਹਨੂੰ ਨਹੀਂ ਕਰਾਈਆਂ ਕਿਉਂਕਿ ਇਹਨਾਂ ਦਾ ਗੰਢ ਤੁੱਪਾ ਭਾਜਪਾ ਵਾਲਿਆਂ ਨਾਲ। ਇਹ ਹੁਣ ਇਹਨੇ ਪਤਾ ਬਾਦਲ ਨੂੰ ਵੀ ਅਸੀਂ ਮੁੜ ਕੇ ਆਉਣਾ ਕੋਈ ਨਹੀਂ। ਜਿਵੇਂ ਨਰੈਣੂ ਮਹੰਤ ਹੋਣੀ ਕੱਢੇ ਤੇ ਮਾਰ ਡਾਂਗਾ, ਇਹਨਾਂ ਨੂੰ ਕੱਢਣਾ ਚਾਹੀਦਾ ਉੱਥੋਂ ਬਾਲਕਿਆਂ ਨੂੰ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਹਾਲ ਹੀ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਕਿ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਜਿਹੜੀ ਕਿ ਸੰਗਤ ਦੇ ਵੱਲੋਂ ਗੁਰੂ ਘਰ ਦੇ ਨਾਮ ਦੇ ਉੱਪਰ ਲਵਾਈ ਹੋਈ ਸੀ, ਤਾਂ ਇਸੇ ਜ਼ਮੀਨ ਨੂੰ ਗੁਰਦੁਆਰਾ ਸਾਹਿਬ ਦੇ ਮੈਨੇਜਰ ਜੋ ਕਿ SGPC ਦੇ ਅਧੀਨ ਚੱਲ ਰਹੇ ਸਨ, ਤਾਂ ਉਹਨਾਂ ਦੇ ਵੱਲੋਂ ਜਿਹੜਾ 1 ਕਿੱਲਾ ਜ਼ਮੀਨ ਹੈ ਉਹ ਕੌਡੀਆਂ ਦੇ ਭਾਅ ਵੇਚ ਦਿੱਤੀ ਗਈ ਹੈ। ਕਿਉਂਕਿ ਜਦੋਂ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਜਿਹੜੀ ਜ਼ਮੀਨ ਹੈ ਕਮ ਸੇ ਕਮ 30 ਤੋਂ 40 ਕਰੋੜ ਦੇ ਕਰੀਬ ਰੇਟ ਹੈ, ਪਰ ਜਿਹੜਾ ਸਮੁੱਚੀ 1 ਕਿੱਲਾ ਤੇ 6 ਮਰਲੇ ਜਿਹੜੀ ਜ਼ਮੀਨ ਸੀ ਉਹਨੂੰ ਤਕਰੀਬਨ 1 ਕਰੋੜ 32 ਲੱਖ ਦੇ ਵਿੱਚ ਵੇਚ ਦਿੱਤਾ ਗਿਆ। ਤਾਂ ਇਸ ਤੋਂ ਬਾਅਦ 7 ਲੋਕਾਂ ਦੇ ਉੱਪਰ ਪਰਚਾ ਦਰਜ ਹੋਇਆ। ਤਾਂ ਇਸੇ ਨੂੰ ਲੈ ਕੇ तमाम ਸਾਰੇ ਜਿਹੜੇ ਸੰਜੀਦਾ ਸਵਾਲ ਨੇ ਉਹ ਕੀਤੇ ਜਾ ਰਹੇ ਨੇ ਔਰ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਜਥੇਦਾਰ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਕਿਉਂਕਿ ਸੰਗਤ ਦੀਆਂ ਆਸਥਾਵਾਂ ਹੁੰਦੀਆਂ ਨੇ, ਗੁਰੂ ਘਰ ਨੂੰ ਆਪੋ ਆਪਣੀ ਵਿੱਤ ਦੇ ਅਨੁਸਾਰ ਜਿਹੜੀਆਂ ਭਟਾਵਾਂ ਨੇ ਸੌਂਪੀਆਂ ਜਾਂਦੀਆਂ ਨੇ, ਪਰ ਜਿਹੜੀ ਜ਼ਮੀਨ ਗੁਰੂ ਘਰ ਦੇ ਨਾਮ ਦੇ ਉੱਪਰ ਸੰਗਤ ਨੇ ਲਗਵਾਈ ਹੋਈ ਸੀ ਉਹ SGPC ਦੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਨੇ ਵੇਚ ਦਿੱਤੀ ਜੀ। ਦੇਖੋ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਆ ਉਹ ਗੁਰੂ ਘਰ ਦੇ ਸੇਵਾ ਸੰਭਾਲਣ ਵਾਸਤੇ ਬਣਦੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਬਹਾਲ ਹੋਵੇ ਤੇ ਗੁਰੂ ਕਾ ਕੋਈ ਵੀ ਪ੍ਰਬੰਧ, ਸਮੁੱਚਾ ਪ੍ਰਬੰਧ, ਚਾਹੇ ਉਹ ਜ਼ਮੀਨ ਜਾਇਦਾਦ ਦਾ ਹੋ ਗਿਆ, ਚਾਹੇ ਪੈਸੇ ਟੋਕਰ ਦਾ ਹੋ ਗਿਆ, ਉਹਨਾਂ ਦਾ ਕੰਮ ਆ। ਗੁਰੂ ਕੇ ਲੰਗਰਾਂ ਦਾ ਪ੍ਰਬੰਧ ਉਹਨਾਂ ਦਾ ਫਰਜ਼ ਬਣਦਾ। ਤੇ ਬਹੁਤ ਸਾਰੀਆਂ ਜਿਹੜੀ ਜਾਇਦਾਦ ਆ ਉਹ ਸ਼੍ਰੋਮਣੀ ਕਮੇਟੀ ਦੇ ਕੋਲੇ ਆ। ਇਤਿਹਾਸ ਗੁਰੂ ਘਰਾਂ ਦੀ ਜਿੱਥੇ ਵੀ ਇਤਿਹਾਸਕ ਨੇ ਉਹ ਸਾਰੇ ਸ਼੍ਰੋਮਣੀ ਕਮੇਟੀ ਦੇ ਅੰਡਰ 'ਤੇ ਹੁੰਦੇ ਨੇ। ਗੁਰਦੁਆਰਾ ਅੰਬ ਸਾਹਿਬ ਆ ਜਿਹੜਾ ਇੱਥੇ ਮੋਹਾਲੀ ਦੇ ਵਿੱਚ, ਉਹਦੀ ਵੀ ਜਿਹੜੀ ਜਾਇਦਾਦ ਆ ਸਾਰੀ ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਆ। ਦੇਖੋ ਇੱਥੇ ਇਹ ਜਿਹੜਾ 1 ਕਿੱਲਾ ਇਹਨਾਂ ਨੇ ਵੇਚਿਆ ਗਾ 1 ਕਰੋੜ 35-40 ਲੱਖ ਰੁਪਏ ਦਾ ਦੱਸਦੇ ਨੇ, ਤੇ ਇੱਥੇ 20-30 ਕਰੋੜ ਦਾ ਤਾਂ ਆਮ ਹੀ ਰੇਟ ਆ। 20 ਕਰੋੜ ਦਾ 20-25 ਕਰੋੜ ਦਾ ਤਾਂ ਆਮ ਹੀ ਰੇਟ ਆ ਇੱਥੇ। ਉਹਨਾਂ ਨੇ 1.5 ਕਰੋੜ ਕਿਹੜੇ ਹਿਸਾਬ ਨਾਲ ਲੈ ਲਿਆ, ਕਿਉਂ ਵੇਚੀ ਉਹ? ਤੇ ਫਿਰ ਮੈਨੇਜਰ ਕੋਲ ਤਾਂ ਇਹ ਪਾਵਰ ਹੋ ਨਹੀਂ ਸਕਦੀ ਹੈਗੀ ਵੇਚਣ ਦੀ, ਜਿੰਨਾ ਚਿਰ ਤਾਹਾਂ ਤੋਂ ਨਹੀਂ ਕੋਈ ਗੱਲਬਾਤ ਬਣਦੀ। ਤੇ ਇੱਕ ਲੈਟਰ ਵੀ ਸਾਹਮਣੇ ਆਇਆ ਸ਼੍ਰੋਮਣੀ ਕਮੇਟੀ ਦਾ ਵੀ ਉਹ ਸਾਰੀਆਂ ਪਾਵਰਾਂ ਜਿਹੜੀਆਂ ਹੈਗੀਆਂ ਮੈਨੇਜਰ ਨੂੰ ਦਿੱਤੀਆਂ ਗਈਆਂ ਨੇ ਵੀ ਤੂੰ ਵੇਚ ਸਕਦਾ। ਇੱਥੇ ਆ ਕੇ ਫਿਰ ਇਹ ਜਿਹੜੀ ਸਾਰੀ ਕਾਰਵਾਈ ਹੋਈ ਹੈ, ਕਿਸੇ ਨੂੰ ਖਬਰ ਕਿੰਨਾ ਚਿਰ ਹੋ ਗਿਆ ਵੇਚੀ ਨੂੰ ਇਹਨੂੰ। ਇਹ ਤਾਂ ਭਾਈ ਰਣਜੀਤ ਸਿੰਘ ਦੇ ਜਿਹੜੀ ਜਥੇਦਾਰ ਸਾਬਕਾ ਜਥੇਦਾਰ ਨੇ ਉਹਨਾਂ ਨੇ ਜਿਹੜੀ ਹੈਗੀ ਉਹਦੇ ਕਾਗਜ਼ ਪੱਤਰ ਕਢਾਏ, ਉਹਨਾਂ ਨੇ ਪੈਰਵਾਈ ਕੀਤੀ, ਉਹ ਮੀਡੀਆ ਦੇ ਵਿੱਚ ਆਏ, ਸਾਰਾ ਕੁਝ ਲੈ ਕੇ ਖੁਲਾਸਾ ਹੋਇਆ, ਫਿਰ ਇਹਦਾ ਰੌਲਾ ਪਿਆ ਨਾ।
ਫਿਰ ਇੱਥੇ ਧਾਮੀ ਸਾਹਿਬ ਹੋਣੀ ਵੀ ਆ ਕੇ ਇੱਥੇ ਕਰ ਗਏ, ਸਸਪੈਂਡ ਕਰ ਗਏ ਇਹਨਾਂ ਨੂੰ, ਉਹ ਕਰਤਾ ਆਹ ਕਰਤਾ, ਜਿਹੜੀ ਗਊ ਨੇ ਮਿੱਟੀ ਝਾੜਤੀ। ਦੇਖੋ ਜਿੰਨਾ ਚਿਰ ਮਕਾਨ ਜਿਹੜਾ ਮਾਲਕ ਹੁੰਦਾ ਜ਼ਮੀਨ ਦਾ, ਉਹਨਾਂ ਚਿਰ ਰਜਿਸਟਰੀ ਨਹੀਂ ਹੁੰਦੀ ਜਿੰਨਾ ਚਿਰ ਉਹਦੇ ਸਾਈਨ ਨਾ ਹੋਣ। ਇਹਨਾਂ ਨੂੰ ਸਾਰਾ ਕੁਝ ਪਤਾ, ਜਿਹੜਾ ਇਹ ਚਿੱਠੀਆਂ ਆਈਆਂ ਨੇ ਸਾਰਾ ਕੁਝ ਰਲ ਮਿਲ ਕੇ ਹੋਇਆ। 1.5 ਕਰੋੜ ਦੇ ਵਿੱਚ ਰੁਪਈਏ ਦੇਣੀ, ਇੰਨੀ ਜ਼ਮੀਨ ਜਾਇਦਾਦ ਕੌਡੀਆਂ ਦੇ ਭਾਅ ਕਿਉਂ ਦਿੱਤੀ ਆ? ਕੀ ਕਾਰਨ ਹੋ ਸਕਦਾ? ਗੁਰੂ ਘਰ ਦੀਆਂ ਜਾਇਦਾਦਾਂ ਨੂੰ ਇਹ ਕਿਉਂ ਵੇਚਣ ਲੱਗੇ ਹੋਏ ਨੇ? ਫਿਰ ਆਪ ਹੀ ਉਹ ਕਹਿ ਰਿਹਾ, ਜਦੋਂ 328 ਰੁਪਏ ਦਾ ਰੌਲਾ ਪਿਆ ਵੀ ਸ਼੍ਰੋਮਣੀ ਕਮੇਟੀ ਦੇ 10-20 ਘਪਲੇ ਹਰ ਰੋਜ਼ ਹੁੰਦੇ ਨੇ। ਇਹ ਧਾਮੀ ਸਾਹਿਬ ਦਾ ਬਿਆਨ ਸੀਗਾ ਵੀ ਇੱਥੇ ਹੁੰਦੇ ਹੀ ਰਹਿੰਦੇ ਨੇ ਘਪਲੇ। ਇਹੋ ਜਿਹੇ ਘਪਲੇ ਹੁੰਦੇ ਨੇ ਗੁਰੂ ਘਰ ਦੀਆਂ ਜ਼ਮੀਨ ਜਾਇਦਾਦਾਂ ਜਿਹੜੀਆਂ ਸੋਨੇ ਦੇ ਕੀਮਤ ਦੀਆਂ ਨੇ, ਉਹ ਕੌਡੀਆਂ ਦੇ ਭਾਅ ਦੇਣੇ। ਪ੍ਰਧਾਨ ਨੂੰ ਪਤਾ ਜੀ ਇਸ ਗੱਲ ਦਾ ਕਿ ਖੁਦ ਹੀ ਪ੍ਰਧਾਨ ਹੋਣ ਤੇ ਖੁਦ ਹੀ ਕਹਿ ਰਹੇ ਨੇ ਕਿ ਐਸਜੀਪੀਸੀ ਦੇ ਵਿੱਚ ਇਦਾਂ ਦੇ ਘਪਲੇ ਹੁੰਦੇ। ਇਹ ਕਾਹਦੇ ਪ੍ਰਧਾਨ ਨੇ ਇੱਥੇ ਅਸਤੀਫਾ ਦੇ ਕੇ ਪਾਸੇ ਹਟ ਜਾਣ? ਕਿਉਂ ਇਹਨਾਂ ਨੇ ਇਹੋ ਲੱਗਿਆ ਇਹ ਅਸਤੀਫਾ ਦੇਖਣ ਤੇ ਪਾਸੇ ਹਟਣਾ? ਠੀਕ ਆ ਨਾ, ਇਹ ਨਹੀਂ ਚਾਹੀਦਾ, ਇਹ ਚਾਹੀਦਾ ਹੀ ਨਹੀਂ ਹੈਗਾ। ਕਿਉਂ ਲਾਏ ਨੇ ਇਹ? ਕਾਹਦੇ ਵਾਸਤੇ ਲਾਏ ਨੇ? ਸਿਰਫ ਜ਼ਮੀਨ ਜਾਇਦਾਦ ਵੇਚਣ ਵਾਸਤੇ। ਹਜੇ ਤਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਊਗੀ। ਜੇ ਇਲੈਕਸ਼ਨ ਹੋਵੇ ਅਸੀਂ ਸੈਂਟਰ ਗੌਰਮੈਂਟ ਨੂੰ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਕਰਾਈ ਜਾਵੇ, ਜਿਹੜਾ ਪ੍ਰਬੰਧ ਆ ਚੰਗੇ ਹੱਥਾਂ ਜਾਵੇ। ਜੇ ਜਦੋਂ ਸ਼੍ਰੋਮਣੀ ਕਮੇਟੀ ਬਦਲੂਗੀ ਨਾ, ਫਿਰ ਪਤਾ ਲੱਗੂ ਅਸਲ ਕਾਰਨਾਂ ਦਾ ਵੀ ਇਹਨਾਂ ਨੇ ਕੀ ਕੁਝ ਵੇਚਿਆ, ਕਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਪਹੁੰਚਾਏ ਨੇ, ਕੀ ਕਰਿਆ। ਇਹ ਸਾਰਾ ਉਦੋਂ ਹੀ ਨਿਰੀਖਣ ਹੋਇਆ। ਨਹੀਂ ਇਹ ਤਾਂ ਇੱਕ ਘਪਲਾ ਹੁੰਦਾ, ਉਹਨੂੰ ਦੱਬਣ ਵਾਸਤੇ ਪਤਾ ਨਹੀਂ ਕਿੰਨਾ ਜ਼ੋਰ ਲਾ ਦਿੰਦੇ ਨੇ, ਸਾਰੇ ਰਲ ਮਿਲ ਕੇ ਪੈਸੇ ਖਾਈ ਜਾਂਦੇ ਨੇ। ਤੇ ਇਹ ਸਾਰੀ ਨਵੀਂ ਸਰਕਾਰ, ਨਵੀਂ ਕਮੇਟੀ ਸ਼੍ਰੋਮਣੀ ਬਣਨੀ ਚਾਹੀਦੀ ਹੈ। ਬਾਬਾ ਜੀ ਤੁਸੀਂ ਗੱਲ ਕੀਤੀ ਕਿ ਜਿਹੜਾ ਮੈਨੇਜਰ ਹੈ ਇਦਾਂ ਜ਼ਮੀਨ ਨਹੀਂ ਵੇਚ ਸਕਦਾ ਅੱਗੇ ਕਿਸੇ ਨੂੰ, ਤੇ ਇੱਕ ਪੱਤਰ ਦੀ ਵੀ ਗੱਲ ਕਰੀਏ ਉਹ ਵੀ ਜਨਤਕ ਹੋਇਆ ਹੈ। ਜਿਹੜਾ ਐਸਜੀਪੀਸੀ ਦੇ ਸਕੱਤਰ ਨੇ ਪ੍ਰਤਾਪ ਸਿੰਘ, ਉਹਨਾਂ ਦੇ ਨਾਂ ਤੇ ਜਿਹੜਾ ਪੱਤਰ ਜਾਰੀ ਹੋਇਆ ਜ਼ਮੀਨ ਵੇਚਣ ਨੂੰ ਲੈ ਕੇ, ਤਾਂ ਉਹਨਾਂ ਦੇ ਵੱਲੋਂ ਜਿਹੜਾ 7 ਲੋਕਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਤੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਜਿਹੜਾ ਪੱਤਰ ਹੈ ਜਾਲੀ ਬਣਾਇਆ ਗਿਆ ਸੀ ਉਸ ਸ਼ਖਸ ਵੱਲੋਂ। ਦੇਖੋ ਹੁਣ ਤਾਂ ਕੁਛ ਕਹੀ ਜਾਣ, ਇਹ ਹੁਣ ਤਾਂ ਕੁਛ ਕਹੀ ਜਾਣ, ਜਾਲੀ ਬਣ ਗਿਆ, ਫਲਾਨਾ ਬਣ ਗਿਆ। ਤੇ ਫਿਰ ਉਹਦਾ ਨਿਰੀਖਣ ਕਿਉਂ ਨਹੀਂ ਹੋਇਆ? ਜੇ ਜਾਲੀ ਬਣਾਇਆ, ਅਦਾਲਤ ਉਹਦਾ ਵੀ ਉਹ ਕਰਦੀ ਆ ਨਾ, ਜਦੋਂ ਰਜਿਸਟਰੀ ਹੁੰਦੀ ਆ ਉਹ ਦੇਖਦਾ ਹੀ ਆ। ਜਿਹੜਾ ਤਹਿਸੀਲਦਾਰ ਆ ਉਹ 'ਤੇ ਸਾਈਨ ਕਰਦੇ ਨੇ, ਜਿਹੜੇ ਗਾਹਾਂ ਸਾਈਨ ਕਰਦੇ ਨੇ ਸਾਰੇ, ਉਹ ਦੇਖਦੇ ਨਹੀਂ ਹੈਗੇ ਵੀ ਇਹ ਜਾਲੀ ਆ ਕਿ ਇਹ ਨਾ ਅਸਲੀ ਆ। ਉਹਨਾਂ ਨੂੰ ਨਹੀਂ ਪਤਾ ਚੱਲਦਾ। ਸਾਰੇ ਤਾਂ ਹੁਣ ਉਹ ਕਹਿੰਦੇ ਨੇ ਬਸ ਕੰਮ ਹੋ ਗਿਆ, ਹੁਣ ਆਪਦਾ ਗਊਆਂ ਦਾ ਮਿੱਟੀ ਝਾੜਦੇ ਨੇ, ਆਪਦੀਆਂ ਸਫਾਈਆਂ ਦਿੰਦੇ ਨੇ ਵੀ ਅਸੀਂ ਸਾਡਾ ਇਹਦੇ ਵਿੱਚ ਹੈਗਾ ਹੀ ਨਹੀਂ। ਮਤਲਬ ਇਹ ਸਿਰਫ ਜਿਹੜਾ ਮੈਨੇਜਰ ਆ ਉਹਨੇ ਸਾਰਾ ਕਬਲਾ ਕਰਿਆ। ਇਹ ਸਾਰੇ ਨਾਮਜ਼ਦ ਹੋਣੇ ਚਾਹੀਦੇ ਨੇ, ਸਾਰਿਆਂ 'ਤੇ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹਨਾਂ ਨੂੰ ਸਾਰਿਆਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਨੇ ਸ਼੍ਰੋਮਣੀ ਕਮੇਟੀ ਤੋਂ। ਇਹ ਲਾਇਕ ਹੈ ਨਹੀਂ ਗੇ, ਸ਼੍ਰੋਮਣੀ ਕਮੇਟੀ ਦੇ ਲਾਇਕ ਹੀ ਨਹੀਂ ਹੈਗੇ ਇਹ। ਹਰ ਰੋਜ਼ ਇੰਨਾ ਕੁਛ ਹੋ ਰਿਹਾ, ਗੁਰੂ ਘਰਾਂ ਦਾ ਜਿਹੜਾ ਹੈਗਾ ਨੁਕਸਾਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਘਪਲਾ ਤੇ ਜ਼ਮੀਨ ਜਾਇਦਾਦਾਂ ਦਾ ਘਪਲਾ, ਪੈਸੇ ਦਾ ਘਪਲਾ। ਕਈ ਇਹਨਾਂ ਦੇ ਬੰਦੇ ਇਹੋ ਜਿਹੇ ਨੇ ਜਿਨ੍ਹਾਂ 'ਤੇ ਬਲਾਤਕਾਰ ਦੇ ਕੇਸ ਵੀ ਦਰਜ ਨੇ। ਕਈ ਮੈਨੇਜਰ ਬਹੁਤ ਸਾਰਾ ਜਿਹੜਾ ਹੈਗਾ ਰੌਲਾ ਪੈਂਦਾ, ਉਹ ਦੇਖਦੇ ਹੀ ਆਪਾਂ ਸਾਰਾ ਕੁਛ। ਹਰ ਦਿਨ ਕੋਈ ਨਾ ਕੋਈ ਸ਼੍ਰੋਮਣੀ ਕਮੇਟੀ ਦਾ ਪੈਂਦਾ ਹੀ ਰਹਿੰਦਾ ਰੌਲਾ। ਇਸ ਕਰਕੇ ਇਲੈਕਸ਼ਨ ਹੋਣੀ ਚਾਹੀਦੀ ਹੈ। 15-20 ਸਾਲਾਂ ਤੋਂ ਇਹੀ ਬਾਦਲ ਧੜਾਈ ਇਹਦੇ 'ਤੇ ਕਾਬਜ਼ ਹੋਇਆ। ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਗੰਦ ਪਾ ਰੱਖਿਆ। ਜਾਂ ਫਿਰ ਸਾਰੀਆਂ ਜਥੇਬੰਦੀਆਂ ਜੇ ਨਹੀਂ ਇਲੈਕਸ਼ਨ ਕਰਾਉਂਦੇ, ਸੈਂਟਰ ਗੌਰਮੈਂਟ ਨਹੀਂ ਕਰਾਉਂਦੀ, ਕਾਨੂੰਨ ਦੇ ਮੁਤਾਬਕ ਇਲੈਕਸ਼ਨ ਆ 3 ਵਾਰੀ ਹੋ ਜਾਣੀ ਚਾਹੀਦੀਆਂ ਸੀ ਹੁਣ ਨੂੰ। 13-14 ਸਾਲਾਂ ਦੇ ਵਿੱਚ ਤੀਜੀ ਵਾਰੀ ਸੀ ਇਹਦੀ ਇਲੈਕਸ਼ਨ ਦੀ, ਨਹੀਂ ਕਰਾਈਆਂ ਕਿਉਂਕਿ ਇਹਨਾਂ ਦਾ ਗੰਢ ਤੁੱਪਾ ਭਾਜਪਾ ਵਾਲਿਆਂ ਨਾਲ। ਇਹ ਹੁਣ ਇਹਨੇ ਪਤਾ ਬਾਦਲ ਨੂੰ ਵੀ ਅਸੀਂ ਮੁੜ ਕੇ ਆਉਣਾ ਕੋਈ ਨਹੀਂ। ਇਲੈਕਸ਼ਨ ਹੋਵੇ ਜਾਂ ਫਿਰ ਸਾਰੀਆਂ ਜਥੇਬੰਦੀਆਂ ਸੈਂਟਰ ਗੌਰਮੈਂਟ ਨੂੰ ਮਤਾ ਪਾ ਕੇ ਟਾਈਮ ਦੇਣ 2 ਮਹੀਨਿਆਂ ਦਾ, 4 ਮਹੀਨਿਆਂ ਦੇ ਵਿੱਚ ਤੁਸੀਂ ਇਲੈਕਸ਼ਨ ਨਹੀਂ ਕਰਦੇ, ਫਿਰ ਜਿਵੇਂ ਨਰੈਣੂ ਮਹੰਤ ਹੋਣੀ ਕੱਢੇ ਤੇ ਮਾਰ ਡਾਂਗਾ ਇਹਨਾਂ ਨੂੰ ਕੱਢਣਾ ਚਾਹੀਦਾ ਉੱਥੋਂ ਬਾਲਕਿਆਂ ਨੂੰ, ਸਾਰੇ ਤਹਈਆ ਕਰਨ। ਜੇ ਚੰਗਾ ਕੁਛ ਦੇਖਣਾ, ਨਹੀਂ ਤਾਂ ਪਤਾ ਨਹੀਂ ਇਦੋਂ ਮਾੜੇ ਦਿਨ ਸਾਨੂੰ ਦੇਖਣੇ ਪੈ ਸਕਦੇ ਨੇ। ਬਹੁਤ ਕੁਛ ਹੋਣਾ, ਇਹਨਾਂ ਨੇ ਬਹੁਤ ਕੁਛ ਕਰਨਾ ਹਜੇ। ਇਹ ਨਰੈਣੀ ਮਹੰਤ ਤੋਂ ਵੀ ਗਾਹਾਂ ਨੰਗੇ ਹੋਏ ਨੇ, ਉਹਨਾਂ ਤੋਂ ਤਾਂ ਕਬਜ਼ ਛਡਾ ਲਿਆ, ਇਹਨਾਂ ਤੋਂ ਛਡਾਇਆ ਵੀ ਨਹੀਂ ਜਾਣਾ। ਬਾਬਾ ਜੀ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਜਿਵੇਂ ਇਹ ਮੈਨੇਜਰ ਦੇ ਖਿਲਾਫ ਪਰਚਾ ਦਰਜ ਹੋਇਆ, ਇੱਕ ਹੋਰ ਜਿਹੜਾ ਲੰਗਰ ਦਾ ਸੇਵਾਦਾਰ ਸੀ ਜਗਤਾਰ ਸਿੰਘ, ਉਹਦੇ ਖਿਲਾਫ ਪਰਚਾ ਦਰਜ ਹੋਇਆ, ਤਾਂ ਦੂਜੇ ਪਾਸੇ ਜਿਹੜੀ ਧਿਰ ਖਰੀਦਣ ਵਾਲੀ ਸੀ ਉਹਨਾਂ ਦੇ ਖਿਲਾਫ ਵੀ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ। ਕੀ ਲੱਗਦਾ ਕਿ ਇਸ ਚੀਜ਼ ਨੂੰ ਵਾਜਬ ਸਮਝਦੇ ਹੋ ਕਿ ਜਿਹੜੇ ਬੰਦੇ ਨੇ ਪੈਸੇ ਦੇ ਕੇ ਜ਼ਮੀਨ ਨੂੰ ਖਰੀਦਿਆ ਉਹਨਾਂ ਦੇ ਖਿਲਾਫ ਵੀ ਇੱਦਾਂ ਮੁਕੱਦਮਾ ਦਰਜ ਹੋ ਜਾਣਾ ਹੋਣਾ ਚਾਹੀਦਾ? ਪਹਿਲਾਂ ਮੈਨੂੰ ਇਹ ਦੱਸੋ ਵੀ ਜਦੋਂ ਸਾਨੂੰ ਪਤਾ ਵੀ ਇਹ 20 ਕਰੋੜ ਦੀ ਚੀਜ਼ ਆ, ਇਹ ਸਾਨੂੰ 1.5 ਕਰੋੜ 'ਚ ਕਿਹੜੇ ਭਾਅ ਕਿਵੇਂ ਮਿਲ ਰਹੀ ਆ? ਉਹ ਕਿਵੇਂ ਮਿਲ ਰਹੀ ਆ? ਉਹਨਾਂ ਨੇ ਸਾਰਾ ਗੰਢ ਤੁੱਪ ਸੀਗਾ, ਸਾਰਾ ਕੁਝ ਹੋਇਆ।
ਉਹ ਕਿਹੜਾ ਜਿਹੜੇ ਉਹਨਾਂ ਨੇ ਮਕਾਨ ਪਾਏ ਨੇ, ਕੋਠੀਆਂ ਪਾਈਆਂ ਨੇ, ਉਹ ਕਿਹੜਾ ਇੱਕ ਦਿਨ 'ਚ ਪੈ ਗਈਆਂ। 5-4 ਸਾਲਾਂ ਦੀਆਂ ਬਣਾਈ ਬੈਠੇ ਨੇ ਨਾ, ਉਹ ਸਾਰਾ ਕੁਝ ਪਹਿਲਾਂ ਤੋਂ ਹੀ ਹੋਇਆ। ਠੀਕ ਹੈ ਨਾ। ਉਹਨਾਂ ਦੇ ਵੀ ਬਾਜਬਣਾ ਗੁਰੂ ਘਰ ਦੀ ਜ਼ਮੀਨ ਕਿਉਂ ਕੌਡੀਆਂ ਦੇ ਭਾਅ ਲਈ ਉਹਨਾਂ ਨੇ, ਸਸਤੇ ਰੇਟ ਕਿਉਂ ਲਈ, ਜਦੋਂ ਰੇਟ ਹੈ ਹੀ ਨਹੀਂ ਉੱਥੇ। ਇਹ ਰੇਟ ਤਾਂ ਅੱਧ ਦਾ ਵੀ ਨਹੀਂ ਉਹਨੇ ਦਿੱਤਾ। 20-30 ਕਰੋੜ ਦਾ ਰੇਟ ਆ, ਉਹ 1.5 ਕਰੋੜ ਦੇ ਵਿੱਚ ਇੱਕ ਕਿੱਲਾ ਰਹਿ ਲੈ ਨੇ। ਫਿਰ ਕਾਨੂੰਨੀ ਕਾਰਵਾਈ ਨਹੀਂ ਇਹਨਾਂ ਦਾ ਹੋਵੇ ਤਾਂ ਉਹਨਾਂ ਦੇ ਹੋਰ ਕਿਉਂ ਨਾ ਹੋਵੇ। ਉਹ ਕਹਿੰਦੇ ਜੀ ਸਾਡੇ ਪੁਰਖਿਆਂ ਨੇ ਜਿਹੜਾ ਇਹ ਜ਼ਮੀਨ ਸੀ ਗੁਰੂ ਘਰ ਨੂੰ ਦਾਨ ਕੀਤੀ ਸੀ। ਫਿਰ ਦਾਨ ਕੀਤੀ ਹੋਈ ਜਗ੍ਹਾ ਨੂੰ ਕਿਉਂ ਲਿਆ ਉਹਨਾਂ ਨੇ? ਉਹਦਾ ਦਾਨ ਦੇਤੀ ਉਹਨਾਂ ਨੇ, ਫਿਰ ਕਿਉਂ ਖਰੀਦੀ? ਫਿਰ ਇਹ ਸਾਰਿਆਂ ਨੂੰ ਇਹਨਾਂ ਸਜ਼ਾ ਹੋਣੀ ਚਾਹੀਦੀ, ਵਿੱਚ ਹੀ ਲੈਣ ਵਾਲਿਆਂ ਨੂੰ, ਵਿੱਚ ਜਿਨ੍ਹਾਂ ਦੇਣਾ ਨੇ। ਇਹ ਗੁਰੂ ਘਰ ਦਾ ਜਿਹੜੀ ਜ਼ਮੀਨ ਦਾ ਤਾਂ ਖੁਰਦ ਬਿਰਦ ਕਰਨੀ, ਮਾੜੇ ਮੋਟੇ ਪੈਸੇ ਲੈ ਦੇ ਕੇ, ਅਤੇ ਰੇਟ ਇੰਨਾ ਹਾਈ ਆ, ਅਤੇ ਇਹਨਾਂ ਨੇ ਡਾਊਨ ਰੇਟ 'ਤੇ ਜਿਹੜੀ ਲਈ ਆ, ਉਹ ਸਾਰਿਆਂ ਦੀ ਕਾਰਵਾਈ ਹੋਣੀ ਚਾਹੀਦੀ ਆ। ਬਾਬਾ ਜੀ, ਸੰਗਤ ਦੀਆਂ ਗੁਰੂ ਘਰ ਨੂੰ ਲੈ ਕੇ ਬਹੁਤ ਵੱਡੀਆਂ ਆਸਥਾਵਾਂ ਹੁੰਦੀਆਂ ਨੇ। ਹਰ ਬੰਦਾ ਆਪਣੀ ਵੇਤ ਅਨੁਸਾਰ ਕੋਈ ਨਾ ਕੋਈ ਜਿਹੜੀ ਵਸਤਾ ਉਹ ਭੇਟ ਕਰਦਾ ਹੈ। ਤਾਂ ਕੀ ਲੱਗਦਾ ਕਿ ਜਦੋਂ ਇਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ, ਮੀਡੀਆ ਦੇ ਮਾਧਿਅਮ ਜ਼ਰੀਏ ਲੋਕਾਂ ਦੇ ਵਿੱਚ ਨਸ਼ਰ ਹੁੰਦੀ ਆ, ਤਾਂ ਉਸ ਤੋਂ ਬਾਅਦ ਜਿਹੜੀਆਂ ਸੰਗਤ ਦੀਆਂ ਭਾਵਨਾਵਾਂ ਹੁੰਦੀਆਂ ਨੇ, ਕਿਤੇ ਨਾ ਕਿਤੇ ਠੇਸ 'ਤੇ ਪਹੁੰਚਦੀ ਆ ਉਹਨੂੰ? ਠੇਸ ਤਾਂ ਪਹੁੰਚਣੀ ਵੀ ਆ। ਕਈ ਸਾਲ ਹੋ ਗਏ ਪਾਕਿਸਤਾਨ ਦੇ ਵਿੱਚ ਇਹ ਗੱਲ ਆਈ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਰਾਏ ਬੁਲਾਰ ਨੇ, ਸਾਰਿਆਂ ਨੂੰ ਪਤਾ ਇਤਿਹਾਸ ਦਾ, ਵੀ ਉਹਨਾਂ ਨੇ ਆਪਦੇ ਮਰਬੇ ਜਿਹੜੇ ਸੀ ਗੁਰੂ ਸਾਹਿਬ ਦੇ ਨਾਂ ਕਰਾਤੇ। ਹੁਣ ਉਹਨਾਂ ਦੇ ਜਦੋਂ ਚੱਲਦੀ ਗਈ ਪੀੜ੍ਹੀ ਪਿੱਛੇ ਜਿਹੇ ਆ ਕੇ, ਉਹਨਾਂ ਦੇ ਕੋਈ ਪਰਿਵਾਰ ਦੇ ਵਿੱਚ ਹੋਇਆ, ਪਤਾ ਨਹੀਂ ਭੱਟੀ ਕੀ ਮੈਨੂੰ ਨਾਂ ਵਿਸਰ ਗਿਆ ਉਹਦਾ, ਉਹਨਾਂ ਨੇ ਅਦਾਲਤ ਇਸਲਾਮਾਬਾਦ ਦੇ ਵਿੱਚ ਪਹਿਲਾਂ ਥੋੜ੍ਹੀ ਅਦਾਲਤ ਪਾਇਆ, ਉਹਨਾਂ ਨੇ ਖਾਰਜ ਕਰਤਾ। ਫਿਰ ਵੱਡੀ ਸੁਪਰੀਮ ਕੋਰਟ 'ਚ ਚਲੇ ਗਿਆ ਮੁਕੱਦਮਾ, ਵੀ ਸਾਡੇ ਬਜ਼ੁਰਗਾਂ ਨੇ ਤਾਂ ਉਹੀ ਗੁਰੂ ਨਾਨਕ ਸਾਹਿਬ ਨੂੰ ਦੇ ਦਿੱਤੀ, ਸਾਨੂੰ ਮਿਲਣੀ ਚਾਹੀਦੀ ਜਾਇਦਾਦ। ਉਹਨਾਂ ਦਾ ਦਿਮਾਗ ਖਰਾਬ ਸੀ, ਉਹ ਮੈਂਟਲ ਸੀ, ਇਸ ਤਰ੍ਹਾਂ ਕਰਕੇ ਕੇਸ ਬਣਾ ਕੇ ਪਾਤਾ। ਅਤੇ ਉਹ ਜਿਹੜਾ ਜੱਜ ਸੀਗਾ ਸਿਆਣਾ ਸੀ, ਉਹਨੇ ਫਿਰ ਜੱਜ ਨੇ ਸਾਰਾ ਮੁਕੱਦਮਾ ਪੜ੍ਹਿਆ, ਕਈ ਸਾਲ ਚੱਲਿਆ। ਉਹਨਾਂ ਨੇ ਫਿਰ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਪਦੇ ਆਪ ਤੁਹਾਨੂੰ ਜੇਲ੍ਹ ਛੱਟੀਏ ਜਾਂ ਤੁਸੀਂ ਇਹ ਮੁਕੱਦਮਾ ਵਾਪਸ ਲੈਣਾ। ਤੁਹਾਡਾ ਜਿਹੜਾ ਦਾਦਾ ਸੀ ਉਹਦਾ ਦਿਮਾਗ ਖਰਾਬ ਨਹੀਂ ਸੀ, ਦਿਮਾਗ ਤੁਹਾਡਾ ਖਰਾਬ ਆ। ਉਹਨਾਂ ਨੇ ਅੱਧੀ ਜਾਇਦਾਦ ਜਿਹੜੀ ਗੁਰੂ ਨਾਨਕ ਸਾਹਿਬ ਦੇ ਨਾਂ ਕਰਾਤੀ, ਅੱਧੀ ਘਰੇ ਰੱਖ ਲਈ। ਜੇ ਉਹਦਾ ਦਿਮਾਗ ਖਰਾਬ ਹੁੰਦਾ ਉਹ ਸਾਰੀ ਹੀ ਦੇ ਦਿੰਦਾ, ਉਹਨੇ ਅੱਧੀ ਕਿਉਂ ਰੱਖੀ? ਅੱਧੀ ਵੀ ਲਵਾਈ ਨਾ। ਉਹਦੇ ਗੁਰੂ ਨਾਨਕ ਸਾਹਿਬ ਹੱਕਦਾਰ ਨੇ, ਤੁਸੀਂ ਇਹ ਮੁਕੱਦਮਾ ਵਾਪਸ ਲਓ, ਨਹੀਂ ਤੁਹਾਨੂੰ ਜੇਲ੍ਹ ਹੋਊਗੀ। ਫਿਰ ਉਹਨਾਂ ਨੇ ਮੁਕੱਦਮਾ ਵਾਪਸ ਲਿਆ ਗੁਰੂ ਸਾਹਿਬ ਦੇ। ਉਹ ਕਹਿੰਦੇ ਉਹ ਤੁਹਾਡਾ ਪਿਓ ਨਹੀਂ ਉਹ ਸੀਗਾ, ਪੜਦਾਦਾ ਜਿਹੜਾ ਤੁਹਾਡਾ ਵੱਡਾ ਵਡੇਰਾ ਰਾਏ ਬੁਲਾਰ, ਜੇ ਉਹਦਾ ਦਿਮਾਗ ਕੰਮ ਕਰਦਾ ਫਿਰ ਉਹ ਸਾਰੀ ਜਾਇਦਾਦ ਦਿੰਦਾ। ਉਹਨੇ ਅੱਧੀ ਜਾਇਦਾਦ ਰੱਖੀ ਅਤੇ ਅੱਧੀ ਗੁਰੂ ਸਾਹਿਬ ਨੂੰ ਭੇਟਾ ਕੀਤੀ ਆ। ਇਹ ਇਸੇ ਤਰ੍ਹਾਂ ਬਰਕਰਾਰ ਚੱਲਦੀ ਰਹੂਗੀ। ਉਹਨਾਂ ਨੂੰ ਹਾਰ ਕੇ ਉਹ ਮੁਕੱਦਮਾ ਵਾਪਸ ਲੈਣਾ ਪਿਆ। ਜਿਹੜੇ ਫਿਰ ਇਹੋ ਜਿਹੇ ਇਤਿਹਾਸ ਦੇਖੋ, ਜਦੋਂ ਗੁਰੂ ਕਿਆਂ ਨੂੰ ਆਪਾਂ ਚੀਜ਼ ਭੇਟ ਕਰਤੀ, ਉਹਦਾ ਸਾਡਾ ਹੱਕ ਨਹੀਂ ਲੈਣ ਦਾ, ਵਫਾ ਨਹੀਂ ਕਰਦੀ ਉਹ। ਫਿਰ ਇਹਨਾਂ ਨੇ ਕਿਉਂ ਖਰੀਦੀ? ਜਦੋਂ ਵੱਡੇ ਵਡੇਰਿਆਂ ਨੇ ਦੇਤੀ ਸੀ ਇਹਨਾਂ ਨੂੰ, ਫਿਰ ਇਹਨਾਂ ਨੇ ਕਿਉਂ ਖਰੀਦੀ? ਉਹ ਹੋਰ ਕੋਈ ਖਰੀਦਦਾ ਬੇਸ਼ੱਕ ਖਰੀਦ ਲੈਂਦਾ, ਪਰ ਇਹਨਾਂ ਦੀ ਗੰਢ ਧੁੱਪ ਸੀਗੀ, ਇਹਨਾਂ ਨਾਲ ਰਲ ਮਿਲ ਕੇ ਜਿਹੜਾ ਸਾਰਾ ਕੁਝ ਹੋਇਆ। ਇਹਨਾਂ 'ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਜਿਹੜਾ ਮਸਲਾ ਬਾਬਾ ਜੀ ਨਵੰਬਰ ਦਸੰਬਰ ਦਾ ਹੈ 2025 ਦਾ, ਤਾਂ ਉਸ ਤੋਂ ਬਾਅਦ ਜਥੇਦਾਰ ਰਣਜੀਤ ਸਿੰਘ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਦੇ ਵਿੱਚ ਆਏ ਅਤੇ ਉਹ ਬੋਲੇ। ਤਾਂ ਕੀ ਲੱਗਦਾ ਕਿ ਇੰਨਾ ਸਮਾਂ ਲੰਘਣ ਦੇ ਬਾਵਜੂਦ ਵੀ ਜੇ SGPC ਇਹਨਾਂ ਮਾਮਲਿਆਂ ਦੀ ਜਾਂ ਇਹ ਹੋਏ ਘੁਟਾਲਿਆਂ ਦੀ ਪੜਤਾਲ ਕਿਉਂ ਨਹੀਂ ਕਰ ਸਕੀ ਜੀ? ਇਹਨਾਂ ਨੂੰ ਕੀ ਲੋੜ? ਜਦੋਂ ਇਹਨਾਂ ਨੇ ਵੇਚੀ ਆਪ ਨੇ, ਇਹ ਕਿਉਂ ਕਰਨਗੇ? ਤੁਹਾਨੂੰ ਕਿਹਾ ਵੀ ਜਦੋਂ ਸ਼੍ਰੋਮਣੀ ਕਮੇਟੀ ਬਦਲੂਗੀ ਨਾ, ਉਦੋਂ ਬਹੁਤ ਕੁਝ ਨਿਕਲਣਾ, ਵੀ ਕਿੱਥੇ ਕਿੱਥੇ ਇਹਨਾਂ ਨੇ ਘੁਟਾਲੇ ਕੀਤੇ ਨੇ, ਕਿੱਥੇ ਕਿੱਥੇ ਹੇਰਾ ਫੇਰੀ ਹੋਈ ਆ, ਕੀ ਇਹਨਾਂ ਨੇ ਖੁਰਦਬੁਰ ਕੀਤਾ। ਉਹ ਨਵੀਂ ਕਮੇਟੀ ਆਉਣ ਤੋਂ ਬਾਅਦ ਫਿਰ ਅਸਲ ਕਾਰਨਾਂ ਦਾ ਪਤਾ ਲੱਗਣਾ। ਬਹੁਤ ਕੁਝ ਇਹਨਾਂ ਨੇ ਖਰਾਬ ਕਰਤਾ। ਇਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਰਵਾਈ ਜ਼ਮੀਨ ਜਾਇਦਾਦਾਂ ਬਹੁਤ ਕੁਝ ਇਹਨਾਂ ਨੇ ਖੁਰਦ-ਬੁਰਦ ਕਰਤਾ। ਜਿਹੜਾ ਬਹੁਤ ਕੁਝ ਖਾ ਲਿਆ ਇਹਨਾਂ ਨੇ, ਖਾਈ ਜਾ ਰਹੇ ਨੇ। ਇਹ ਸ਼੍ਰੋਮਣੀ ਕਮੇਟੀ ਨਵੀਂ ਬਣਨੀ ਚਾਹੀਦੀ ਹੈ, ਨਵੀਂ ਇਲੈਕਸ਼ਨ ਹੋਣੀ ਚਾਹੀਦੀ ਹੈ। ਸੈਂਟਰ ਗੌਰਮੈਂਟ ਨੂੰ ਕਹਿੰਦੇ ਆ ਬਾਰ-ਬਾਰ ਵੀ ਇਲੈਕਸ਼ਨਾਂ ਕਰਾਓ। ਬਿਲਕੁਲ ਬਾਬਾ ਜੀ, ਅੰਤ ਵਿੱਚ ਸਿੱਖ ਧਰਮ ਦੇ ਨਾਲ ਹੀ ਜੁੜਦਾ ਇੱਕ ਸਵਾਲ, ਉਹਦੇ 'ਤੇ ਤੁਹਾਡਾ ਰਿਐਕਸ਼ਨ ਚਾਹੁੰਦੇ ਕਿ ਪਿਛਲੇ ਦਿਨਾਂ ਦੇ ਵਿੱਚ ਬਾਬਾ ਅਤਰ ਸਿੰਘ ਮਸਤੂਆਣਾ ਜਿਹੜਾ ਸੀ, ਉਹਨਾਂ ਦਾ ਦਿਨ ਮਨਾਇਆ ਗਿਆ, ਵੱਡੀ ਤਾਦਾਦ ਵਿੱਚ ਸੰਗਤ ਪਹੁੰਚਦੀ ਉੱਥੇ, ਪਰ ਇੱਕ ਅਜਿਹਾ ਪ੍ਰਚਾਰਕ ਜਿਹੜਾ ਸਟੇਜ ਤੋਂ ਗੁਰੂ ਨਾਨਕ ਸਾਹਿਬ ਨੂੰ ਅਤੇ ਇੱਕ ਪਾਸੇ ਬਾਬਾ ਅਤਰ ਸਿੰਘ ਦੀ ਤੁਲਨਾ ਕਰਦੇ ਹੋਇਆ ਕਹਿੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਮੇਰੇ ਵਾਸਤੇ ਬਾਬਾ ਅਤਰ ਸਿੰਘ ਆ, ਇੱਦਾਂ ਦੀਆਂ ਚੀਜ਼ਾਂ ਵਰਤੀਆਂ ਗਈਆਂ। ਕੀ ਲੱਗਦਾ ਕਿ ਜਿਹੜੇ ਅਜਿਹੇ ਲੋਕ ਆ ਫਰਜੀਵੜੇ ਬਣਾਏ ਗਏ ਆ, ਜਾਂ ਇੱਦਾਂ ਦੀਆਂ ਟਿੱਪਣੀਆਂ ਕਿਉਂ ਹੋ ਰਹੀਆਂ ਜੀ? ਦੇਖੋ, ਗੁਰੂ ਨਾਨਕ ਸਾਹਿਬ ਅਤੇ ਬਾਬਾ ਅਤਰ ਸਿੰਘ ਜੀ, ਜੇ ਮੈਂ ਕਹਿੰਦਾ ਵੀ ਜੇ ਉਹ ਹੁਣ ਬਾਬਾ ਅਤਰ ਸਿੰਘ ਜੀ ਸਾਹਮਣੇ ਆ ਜਾਣ, ਉਹ ਕਹਿੰਦੇ ਅਸੀਂ ਪੈਰੀਂ ਹੱਥ ਲਾਈਏ, ਬਾਬਾ ਅਤਰ ਸਿੰਘ ਨੂੰ ਉਹਨਾਂ ਨੇ ਥੱਪੜ ਮਾਰਨੇ ਨੇ ਵੀ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਮੇਰੇ ਉਹ ਕਰ ਰਹੇ ਹੋ। ਮੈਂ ਆਪ ਗੁਰੂ ਨਾਨਕ ਦਾ ਸਿੱਖ ਹਾਂ, ਉਹਨਾਂ ਦਾ ਪਰਿਓ ਕਰ ਰਿਹਾ।
ਦੇਖੋ ਸਾਨੂੰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਕੀਰਤਨ ਕਰਦੇ ਹਾਂ, ਸਾਨੂੰ ਥੋੜ੍ਹਾ ਜਿਹਾ ਉਹ ਹੋਣਾ ਚਾਹੀਦਾ ਵੀ ਗੁਰੂ ਸਾਹਿਬ ਜਿੰਨੇ ਵੀ ਸੰਤ ਉਹ ਸਤਿਕਾਰਯੋਗ ਨੇ, ਉਹਨਾਂ ਨੇ ਗੁਰੂ ਦੀ ਮਹਿਮਾ ਗਾਈ ਆ, ਉਹਨਾਂ ਨੇ ਬਹੁਤ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਉਹ ਸਤਿਕਾਰਯੋਗ ਨੇ, ਬ੍ਰਹਮ ਰੂਪ ਨੇ। ਤੇ ਅਸੀਂ ਇਹ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਨਹੀਂ ਹੈਗੀਆਂ। ਤੁਲਨਾ ਗੁਰੂ ਨਾਨਕ ਸਾਹਿਬ ਦੇ ਨਾਲ ਕਰ ਦੇਣੀ ਸਿੱਖ ਦੀ। ਫਿਰ ਅੱਜ ਉਹ ਪੇਸ਼ ਵੀ ਹੋਏ ਨੇ। ਘਾਟ ਹੈ ਜੀ ਇਹੋ ਜਿਹੇ ਬੰਦੇ ਨੂੰ ਕਿਸੇ ਚੀਜ਼ ਦੀ? ਵੀ ਘਾਟ ਤਾਂ ਹੁਣ ਹੈਗੀ, ਹੁਣ ਤਾਂ ਅਕਾਲ ਤਖਤ ਸਾਹਿਬ ਜਥੇਦਾਰ ਆਪ ਹੀ ਲਾਵੇ ਸੇਵਾ, ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹ ਕਰਨ। ਪਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਇਹ ਬੇਨਤੀ ਆ ਵੀ ਦੇਖੋ, ਜਿਹੜੇ ਗੁਰੂ ਕੇ ਸਿੱਖ ਨੇ, ਅੰਮ੍ਰਿਤ ਛਕ ਕੇ ਗੁਰੂ ਦੇ ਬਹੁਤ ਮਹਾਤਮਾ ਨੇ, ਵੱਡੇ ਵੱਡੇ ਡੇਰੇ ਨੇ ਜਿੱਥੇ ਗੁਰੂ ਕੇ ਲੰਗਰ ਚੱਲਦੇ ਨੇ। ਉਹਨਾਂ ਨੇ ਜੇ ਤਪੱਸਿਆ ਕੀਤੀ, ਉਹਨਾਂ ਨੇ ਜੇ ਬਾਣੀ ਪੜ੍ਹੀ ਤਾਂ ਹੀ ਉਹ ਗੁਰੂ ਘਰ ਏਡੇ ਤਕੜੇ ਬਣੇ ਨੇ। ਜੇ ਹੁਣ ਬਾਅਦ ਦੇ ਵਿੱਚ ਮੇਰੇ ਵਰਗੇ ਆ ਕੇ ਉਹਨਾਂ ਨੂੰ ਪੂਜਣ ਲੱਗ ਜਾਂਦੇ ਨੇ, ਗੁਰੂ ਸਾਹਿਬ ਦੇ ਬਰਾਬਰ ਕਰ ਦਿੰਦੇ ਨੇ, ਫਿਰ ਉਹਨਾਂ ਦੀ ਕਿਤੇ ਰੂਹ ਜਾਂ ਕਿਤੇ ਬੈਠੇ ਖੜੇ ਹੋਣਗੇ, ਉਹ ਸਕੂਨ ਥੋੜ੍ਹਾ ਹੋਊਗਾ ਉਹਨਾਂ ਨੂੰ ਵੀ ਇਹ ਸਿੱਖ ਕੀ ਕਰੀ ਜਾਂਦੇ ਨੇ। ਅਸੀਂ ਤਾਂ ਗੁਰੂ ਦੇ ਕੁੱਕਰ ਹਾਂ, ਇਹ ਸਾਨੂੰ ਕੀ ਕਰੀ ਜਾਂਦੇ ਨੇ। ਫਿਰ ਕੀ ਹੁੰਦਾ ਲੋਕਾਂ ਦੇ ਵਿੱਚ ਵੀ ਜਿਹੜਾ ਹੈਗਾ, ਤੁਹਾਨੂੰ ਪਤਾ ਹੀ ਕੀ ਨੈਰੇਟਿਵ ਸਿੱਜਿਆ ਗਿਆ। ਬਿਲਕੁਲ। ਨਾਲੇ ਤਾਂ ਆਪਦੇ ਆਪ ਨੂੰ ਮਾੜਾ ਕਹਾਇਆ, ਨਾਲੇ ਬਾਬੇ ਅਤਰ ਸਿੰਘ ਨੂੰ ਮਾੜਾ ਕਹਤਾ। ਜਿਹੜੇ ਆਪ ਬ੍ਰਹਮ ਰੂਪ ਸੀ, ਰੱਬ ਰੂਪ ਸੀਗੇ, ਉਹਨੂੰ ਵੀ ਮਾੜਾ ਕਹਾਤਾ ਉਹਨਾਂ ਨੇ। ਫਿਰ ਹੁਣ ਉਹ ਦੋਸ਼ੀ ਕਿਹਦੇ ਬਣ ਗਏ? ਇਹ ਦੋਸ਼ ਕਿਵੇਂ ਲਹੂ ਉਹਨਾਂ ਦਾ? ਇਸ ਕਰਕੇ ਜਦੋਂ ਬੋਲਣਾ ਜਦੋਂ ਤੋਲਣਾ ਚਾਹੀਦਾ ਬੋਲ ਵੀ ਹਾਂ ਇਹ ਅਲਫਾਜ਼ ਨੇ ਜਿਹੜੇ, ਜੇ ਅਸੀਂ ਬਹੁਤੀ ਅੰਨੀ ਸ਼ਰਧਾ ਨਹੀਂ ਕਰਨੀ ਚਾਹੀਦੀ। ਉਹ ਤਾਂ ਗੁਰੂ ਸਾਹਿਬ ਦੇ ਸੇਵਕ ਹੋਏ ਨੇ, ਅਸੀਂ ਉਹਨਾਂ ਨੂੰ ਵੀ ਮਾੜਾ ਕਹਤਾ, ਆਪ ਤਾਂ ਮਾੜੇ ਬਣਨਾ ਹੀ ਆ, ਅਸੀਂ ਉਹਨਾਂ ਨੂੰ ਵੀ ਗਾਹਾਂ ਮਾੜਾ ਕਹਾਤਾ ਲੋਕਾਂ ਤੋਂ। ਇਸ ਕਰਕੇ ਇਹੋ ਜਿਹੇ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਸਟੇਜ 'ਤੇ ਕੁਝ ਬੋਲਣਾ, ਉਹ ਜ਼ਰੂਰ ਸੋਚੋ ਵੀ ਇਹਦੇ ਨਤੀਜੇ ਕੀ ਨਿਕਲਣਗੇ ਆਉਣ ਵਾਲੇ ਸਮੇਂ ਦੇ ਵਿੱਚ, ਇਹਦਾ ਸੰਗਤ ਦੇ ਉੱਤੇ ਕੀ ਅਸਰ ਪਊਗਾ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਹਾਲ ਦੇ ਵਿੱਚ ਜੋ ਸਿੱਖਾਂ ਦੇ ਵਿੱਚ ਘਟਨਾਵਾਂ ਵਾਪਰ ਰਹੀਆਂ, ਕਿਤੇ ਨਾ ਕਿਤੇ ਨਿਜ਼ਾਮ ਦੇ ਵਿੱਚ ਕੁਝ ਊਣਤਾਈਆਂ ਹੋਣ ਦੇ ਕਾਰਨ, ਤਾਂ ਇਸ ਮਸਲੇ ਦੇ ਵਿੱਚ ਮੁੱਖ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ। ਔਰ ਕਿਵੇਂ ਜਿਹੜੀ ਆਈ ਹੋਈ ਗਿਰਾਵਟ ਹੈ ਉਹਨੂੰ ਉੱਚਾ ਚੁੱਕਿਆ ਜਾ ਸਕਦਾ ਹੈ। ਔਰ ਇਸੇ ਦੇ ਬਾਬਤ ਅੱਗੇ ਵੀ ਤਮਾਮ ਸਾਰੀ ਜਿਹੜੀ ਵਿਸ਼ੇਸ਼ ਗੱਲਬਾਤ ਹੈ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।